ਜੀ। ਅਗਲੀ ਖਬਰ ਵਿੱਚ ਚਲੀਏ। ਇੱਕ ਸਾਬਕਾ ਯੂਐਸਏ ਦਾ ਅੰਬੈਸਡਰ ਉਸ ਨੂੰ ਅਰੈਸਟ ਕੀਤਾ ਗਿਆ ਹੈ ਕਿ ਉਹ ਸੀਕ੍ਰੇਟਲੀ ਕਿਊਬਾ ਦੇ ਏਜੰਟਸ ਦੇ ਲਈ ਕੰਮ ਕਰਦਾ ਸੀ। ਇੱਥੇ ਸੋ ਨਾ ਇਹ ਬੜੀ ਹੈਰਾਨੀਜਨਕ ਖਬਰ ਆਈ ਆ। 73 ਸਾਲਾਂ ਦਾ ਮੈਨੂਅਲ ਰੋਚਾ ਨਾਮ ਦਾ ਇਹ ਜੋ ਸਾਬਕਾ ਅੰਬੈਸਡਰ ਆ ਯੂਐਸਏ ਦਾ, ਬਲੀਵੀਆ ਨੂੰ ਰਿਹਾ ਹੈਗਾ ਆ, ਤੇ ਉਸ ਨੂੰ ਮਿਆਮੀ ਦੇ ਵਿੱਚ ਇੱਕ ਕ੍ਰਿਮੀਨਲ ਕੰਪਲੇਂਟ ਤੋਂ ਬਾਅਦ ਅਰੈਸਟ ਕੀਤਾ ਗਿਆ ਹੈਗਾ ਆ। ਉਹਦੀ ਜਿਹੜੀ ਆ ਪਬਲਿਕ ਕੋਰਟ ਅਪੀਅਰੈਂਸ ਅੱਜ ਹੋਣੀ ਆ ਕੋਰਟ ਦੇ ਵਿੱਚ। ਉਸ ਤੋਂ ਬਾਅਦ ਪਤਾ ਲੱਗੂਗਾ ਵੀ ਕਿਹੜੇ-ਕਿਹੜੇ ਚਾਰਜਸ ਲਾਏ ਗਏ ਆ। 2 ਲੋਕ ਇਸ ਕੰਪਲੇਂਟ ਦੇ ਵਿੱਚ ਅੱਗੇ ਆਏ ਆ ਜਸਟਿਸ ਡਿਪਾਰਟਮੈਂਟ ਦੇ ਮੁਤਾਬਕ, ਜਿਨ੍ਹਾਂ ਨੇ ਇਹ ਦੱਸਿਆ ਆ ਰੋਚਾ ਜੋ ਆ ਉਹ ਕਿਊਬਨ ਗਵਰਨਮੈਂਟ ਦੇ ਇੰਟਰਸਟ ਦੇ ਲਈ ਕਿੱਦਾਂ ਕੰਮ ਕਰਦਾ ਸੀ। ਫੈਡਰਲ ਲਾ ਜੋ ਆ ਉਹਦੇ ਮੁਤਾਬਕ ਫੋਰਨ ਗਵਰਨਮੈਂਟ ਦੇ ਲਈ ਜਾਂ ਕੋਈ ਉਹਨਾਂ ਦੀ ਜਿਹੜੀ ਐਂਟੀਟੀ ਆ ਯੂਐਸਏ ਦੇ ਵਿੱਚ, ਉਹਦੇ ਵਿੱਚ ਕੋਈ ਵੀ ਜਿਹੜੀ ਆ ਕੰਮ ਨਹੀਂ ਕਰ ਸਕਦਾ ਹੈਗਾ, ਇਹ ਡਿਪਾਰਟਮੈਂਟ ਆਫ ਜਸਟਿਸ ਦੇ ਮੁਤਾਬਕ। ਕਹਿੰਦੇ ਪਈ ਰੋਚਾ ਨੇ 25 ਸਾਲ ਉਹਦਾ ਜਿਹੜਾ ਡਿਪਲੋਮੈਟਿਕ ਕੈਰੀਅਰ ਸੀ, ਦੋਨੋਂ ਹੀ ਡੈਮੋਕ੍ਰੇਟ ਤੇ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਕੰਮ ਕੀਤਾ। ਮੇਜਰ ਉਸਨੇ ਆਪਣਾ ਕੰਮ ਆ ਉਹ ਲੈਟਿਨ ਅਮਰੀਕਾ ਦੇ ਵਿੱਚ ਹੀ ਕੀਤਾ, ਕੋਲਡ ਵਾਰ ਦੇ ਦੌਰਾਨ। ਇਸ ਤੋਂ ਬਿਨਾਂ ਉਸਨੇ ਇਟਲੀ, ਹੰਡਰਾਸ, ਮੈਕਸੀਕੋ, ਡੋਮਿਨਿਕ ਰਿਪਬਲਿਕ ਉੱਥੇ ਵੀ ਕੰਮ ਕੀਤਾ ਹੈਗਾ ਐਜ਼ ਐਨ ਐਕਸਪਰਟ ਫॉर ਨੈਸ਼ਨਲ ਸਿਕਿਉਰਿਟੀ ਕਾਉਂਸਲ। ਰੋਚਾ ਦੀ ਜਿਹੜੀ ਵਾਈਫ ਆ ਕਾਰਲਾ ਵਿਟਕੋਪ ਰੋਚਾ, ਉਹਨ ਕਹਿੰਦੇ ਕੋਈ ਇਦਾਂ ਦਾ ਜਿਹੜਾ ਕਮੈਂਟ ਨਹੀਂ ਦਿੱਤਾ ਜਦੋਂ ਉਸਨੂੰ ਜਿਹੜੇ ਪੱਤਰਕਾਰ ਆ ਉਹਨਾਂ ਨੇ ਪੁੱਛਿਆ ਹੈਗਾ ਆ, ਤੇ ਆਪਣਾ ਫੋਨ ਹੈਂਗ ਕਰ ਦਿੱਤਾ। ਜਸਟਿਸ ਡਿਪਾਰਟਮੈਂਟ ਨੇ ਵੀ ਇਹਦੇ ਬਾਰੇ ਹਜੇ ਕੋਈ ਡਿਟੇਲ ਨਹੀਂ ਦਿੱਤੀ ਹੈਗੀ। ਸੋ ਅੱਜ ਚਾਰਜਸ ਫਾਈਲ ਹੋਣਗੇ, ਉਸ ਤੋਂ ਬਾਅਦ ਪਤਾ ਚੱਲੇਗਾ ਵੀ ਇਹ ਸਾਬਕਾ ਅੰਬੈਸਡਰ ਜੋ ਸੀ ਕਿਹੜੀ ਸਰਕਾਰ ਦੇ ਨਾਲ ਕਿਹੜੀ ਇਨਫੋਰਮੇਸ਼ਨ ਦਿੰਦਾ ਰਿਹਾ ਹੈ। ਜੀ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਜੀ ਬਾਅਦ ਬ੍ਰੇਕ ਤੋਂ ਬਾਅਦ 2 ਇੰਪੋਰਟੈਂਟ ਖਬਰਾਂ ਰਾਜਕਨਵੀਰ ਸਿੰਘ ਜੀ ਆਪਾਂ ਕਰਨੀਆਂ। ਇੱਕ ਭਾਈ ਅਵਤਾਰ ਸਿੰਘ ਖੰਡਾ ਨੂੰ ਲੈ ਕੇ ਹੁਣ ਇਹ ਆ ਰਿਹਾ ਵੀ ਕਿਸ ਤਰ੍ਹਾਂ ਇੰਗਲੈਂਡ ਦੀ ਸਰਕਾਰ ਨੇ ਇੱਕ ਇੰਡੀਆ ਦਾ ਰਾਜ ਦਾ ਅਧਿਕਾਰੀ ਉੱਥੋਂ ਭਜਾਇਆ ਸੀ ਉਸੇ ਸੰਬੰਧ ਦੇ ਵਿੱਚ। ਤੇ ਇੱਕ ਚਾਈਨਾ ਦੇ ਵਿੱਚ ਜਿਹੜੀ ਬੱਚਿਆਂ ਦੇ ਵਿੱਚ ਨਿਮੋਨੀਆ ਆਊਟਬ੍ਰੇਕ ਹੋ ਰਹੀ ਆ, ਉਹ ਪੂਰੀ ਦੁਨੀਆ 'ਚ ਫੈਲ ਰਹੀ ਹੈ। ਜੀ ਅਗਲੀ ਖਬਰ ਵਿੱਚ ਚਲੀਏ। ਇੱਕ ਸਾਬਕਾ ਯੂਐਸਏ ਦਾ ਅੰਬੈਸਡਰ ਉਸ ਨੂੰ ਅਰੈਸਟ ਕੀਤਾ ਗਿਆ ਕਿ ਉਹ ਸੀਕ੍ਰੇਟਲੀ ਕਿਊਬਾ ਦੇ ਏਜੰਟਸ ਦੇ ਲਈ ਕੰਮ ਕਰਦਾ ਸੀ। ਸੋ ਇਹ ਬੜੀ ਹੈਰਾਨੀਜਨਕ ਖਬਰ ਆਈ ਆ। 73 ਸਾਲਾਂ ਦਾ ਮੈਨੂਅਲ ਰੋਚਾ ਨਾਮ ਦਾ ਇਹ ਜੋ ਸਾਬਕਾ ਅੰਬੈਸਡਰ ਆ ਯੂਐਸਏ ਦਾ, ਬਲੀਵੀਆ ਨੂੰ ਰਿਹਾ ਹੈਗਾ ਆ, ਤੇ ਉਸ ਨੂੰ ਮਿਆਮੀ ਦੇ ਵਿੱਚ ਇੱਕ ਕ੍ਰਿਮੀਨਲ ਕੰਪਲੇਂਟ ਤੋਂ ਬਾਅਦ ਅਰੈਸਟ ਕੀਤਾ ਗਿਆ ਹੈਗਾ ਆ। ਉਹਦੀ ਜਿਹੜੀ ਆ ਪਬਲਿਕ ਕੋਰਟ ਅਪੀਅਰੈਂਸ ਅੱਜ ਹੋਣੀ ਆ ਕੋਰਟ ਦੇ ਵਿੱਚ। ਉਸ ਤੋਂ ਬਾਅਦ ਪਤਾ ਲੱਗੂਗਾ ਵੀ ਕਿਹੜੇ-ਕਿਹੜੇ ਚਾਰਜਸ ਲਾਏ ਗਏ ਆ। 2 ਲੋਕ ਇਸ ਕੰਪਲੇਂਟ ਦੇ ਵਿੱਚ ਅੱਗੇ ਆਏ ਆ ਜਸਟਿਸ ਡਿਪਾਰਟਮੈਂਟ ਦੇ ਮੁਤਾਬਕ, ਜਿਨ੍ਹਾਂ ਨੇ ਇਹ ਦੱਸਿਆ ਆ ਰੋਚਾ ਜੋ ਆ ਉਹ ਕਿਊਬਨ ਗਵਰਨਮੈਂਟ ਦੇ ਇੰਟਰਸਟ ਦੇ ਲਈ ਕਿੱਦਾਂ ਕੰਮ ਕਰਦਾ ਸੀ। ਫੈਡਰਲ ਲਾ ਜੋ ਆ ਉਹਦੇ ਮੁਤਾਬਕ ਫੋਰਨ ਗਵਰਨਮੈਂਟ ਦੇ ਲਈ ਜਾਂ ਕੋਈ ਉਹਨਾਂ ਦੀ ਜਿਹੜੀ ਐਂਟੀਟੀ ਆ ਯੂਐਸਏ ਦੇ ਵਿੱਚ, ਉਹਦੇ ਵਿੱਚ ਕੋਈ ਵੀ ਜਿਹੜੀ ਆ ਕੰਮ ਨਹੀਂ ਕਰ ਸਕਦਾ ਹੈਗਾ, ਇਹ ਡਿਪਾਰਟਮੈਂਟ ਆਫ ਜਸਟਿਸ ਦੇ ਮੁਤਾਬਕ। ਕਹਿੰਦੇ ਪਈ ਰੋਚਾ ਨੇ 25 ਸਾਲ ਉਹਦਾ ਜਿਹੜਾ ਡਿਪਲੋਮੈਟਿਕ ਕੈਰੀਅਰ ਸੀ, ਦੋਨੋਂ ਹੀ ਡੈਮੋਕ੍ਰੇਟ ਤੇ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਕੰਮ ਕੀਤਾ। ਮੇਜਰ ਉਸਨੇ ਆਪਣਾ ਕੰਮ ਆ ਉਹ ਲੈਟਿਨ ਅਮਰੀਕਾ ਦੇ ਵਿੱਚ ਹੀ ਕੀਤਾ, ਕੋਲਡ ਵਾਰ ਦੇ ਦੌਰਾਨ। ਇਸ ਤੋਂ ਬਿਨਾਂ ਉਸਨੇ ਇਟਲੀ, ਹੰਡਰਾਸ, ਮੈਕਸੀਕੋ, ਡੋਮਿਨਿਕ ਰਿਪਬਲਿਕ ਉੱਥੇ ਵੀ ਕੰਮ ਕੀਤਾ ਹੈਗਾ ਐਜ਼ ਐਨ ਐਕਸਪਰਟ ਫॉर ਨੈਸ਼ਨਲ ਸਿਕਿਉਰਿਟੀ ਕਾਉਂਸਲ। ਰੋਚਾ ਦੀ ਜਿਹੜੀ ਵਾਈਫ ਆ ਕਾਰਲਾ ਵਿਟਕੋਪ ਰੋਚਾ, ਉਹਨ ਕਹਿੰਦੇ ਕੋਈ ਇਦਾਂ ਦਾ ਜਿਹੜਾ ਕਮੈਂਟ ਨਹੀਂ ਦਿੱਤਾ ਜਦੋਂ ਉਸਨੂੰ ਜਿਹੜੇ ਪੱਤਰਕਾਰ ਆ ਉਹਨਾਂ ਨੇ ਪੁੱਛਿਆ ਹੈਗਾ ਆ, ਤੇ ਆਪਣਾ ਫੋਨ ਹੈਂਗ ਕਰ ਦਿੱਤਾ। ਜਸਟਿਸ ਡਿਪਾਰਟਮੈਂਟ ਨੇ ਵੀ ਇਹਦੇ ਬਾਰੇ ਹਜੇ ਕੋਈ ਡਿਟੇਲ ਨਹੀਂ ਦਿੱਤੀ ਹੈਗੀ। ਸੋ ਅੱਜ ਚਾਰਜਸ ਫਾਈਲ ਹੋਣਗੇ, ਉਸ ਤੋਂ ਬਾਅਦ ਪਤਾ ਚੱਲੇਗਾ ਵੀ ਇਹ ਸਾਬਕਾ ਅੰਬੈਸਡਰ ਜੋ ਸੀ ਕਿਹੜੀ ਸਰਕਾਰ ਦੇ ਨਾਲ ਕਿਹੜੀ ਇਨਫੋਰਮੇਸ਼ਨ ਦਿੰਦਾ ਰਿਹਾ ਹੈ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ 2 ਇੰਪੋਰਟੈਂਟ ਖਬਰਾਂ ਰਾਜਕਨਵੀਰ ਸਿੰਘ ਜੀ ਆਪਾਂ ਕਰਨੀਆਂ। ਇੱਕ ਭਾਈ ਅਵਤਾਰ ਸਿੰਘ ਖੰਡਾ ਨੂੰ ਲੈ ਕੇ ਹੁਣ ਇਹ ਆ ਰਿਹਾ ਵੀ ਕਿਸ ਤਰ੍ਹਾਂ ਇੰਗਲੈਂਡ ਦੀ ਸਰਕਾਰ ਨੇ ਇੱਕ ਇੰਡੀਆ ਦਾ ਰਾਜ ਦਾ ਅਧਿਕਾਰੀ ਉੱਥੋਂ ਭਜਾਇਆ ਸੀ ਉਸੇ ਸੰਬੰਧ ਦੇ ਵਿੱਚ। ਤੇ ਇੱਕ ਚਾਈਨਾ ਦੇ ਵਿੱਚ ਜਿਹੜੀ ਬੱਚਿਆਂ ਦੇ ਵਿੱਚ ਨਿਮੋਨੀਆ ਆਊਟਬ੍ਰੇਕ ਹੋ ਰਹੀ ਆ, ਉਹ ਪੂਰੀ ਦੁਨੀਆ 'ਚ ਫੈਲ ਰਹੀ ਹੈ।